ਅਗਲੀ ਖਬਰ ਵੱਲ ਚਲੀਏ। ਚਾਈਨਾ ਦੇ ਇੱਕ ਡਿਪਲੋਮੈਟ ਨੇ ਯੂਰਪ ਦੇ ਵਿੱਚ ਇੰਨੀ ਤਰਸੱਲੀ ਮਚਾਤੀ ਜਿਸ ਟਾਈਮ ਦੇ ਉੱਤੇ ਉਸਨੇ ਬਿਆਨ ਦੇ ਦਿੱਤਾ ਵੀ ਜਿਹੜੇ ਯੂਰਪੀਅਨ ਯੂਨੀਅਨ ਦੇ ਕਈ ਮੁਲਕ ਰਸ਼ੀਆ ਤੋਂ ਟੁੱਟ ਕੇ ਆਏ ਆ, ਉਹਨਾਂ ਦਾ ਲੀਗਲ ਸਟੇਟਸ ਨਹੀਂ ਹੈਗਾ। ਸੋ ਕਹਿਣ ਦਾ ਮਤਲਬ ਇਹੀ ਸੀ ਵੀ ਉਹ ਰਸ਼ੀਆ ਦਾ ਹੀ ਪਾਰਟ ਹੈਗੇ ਆ। ਕ੍ਰੀਮੀਆ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਉਹ ਕ੍ਰੀਮੀਆ ਨੂੰ ਇੱਕ ਵਾਰੀ ਫਿਰ ਰਸ਼ੀਆ ਵਾਲਿਆਂ ਨੇ ਜੋ ਆਪਣੇ ਕਬਜ਼ੇ 'ਚ ਲਿਆ ਹੋਇਆ ਆ। ਉਸ ਤੋਂ ਬਾਅਦ ਅੱਜ ਚਾਈਨਾ ਦੇ ਜਿਹੜੇ ਫੋਰਨ ਮਿਨਿਸਟਰ ਆ, ਉਸ ਨੂੰ ਫਿਰ ਜਿਹੜੀ ਸਟੇਟਮੈਂਟ ਜਾਰੀ ਕਰਨੀ ਪਈ ਵੀ ਅਸੀਂ ਆਪਣੇ ਜੋ ਡਿਪਲੋਮੈਟ ਆ ਉਹਦੇ ਨਾਲ ਨਹੀਂ ਐਗਰੀ ਕਰਦੇ। ਜੋ ਜਿਹੜੇ ਮੁਲਕਾਂ ਦੇ ਸਟੇਟਸ ਹੈਗੇ ਆ ਉਹ ਬਿਲਕੁਲ ਸਹੀ ਹੈਗੇ ਆ। ਹੁਣ ਚਾਈਨਾ ਨੂੰ ਲੈ ਕੇ ਚਾਈਨਾ ਸ਼ਰੇਆਮ ਰਸ਼ੀਆ ਦੇ ਨਾਲ ਜਿਹੜਾ ਰਲ ਗਿਆ ਹੈ, ਜਿਸ ਹਿਸਾਬ ਦੇ ਨਾਲ ਬਿਆਨ ਚਾਈਨਾ ਦੇ ਲੀਡਰਸ ਦੇ ਆਉਂਦੇ ਹੈਗੇ ਆ। ਤੇ ਪਰ ਯੂਰਪ ਦੇ ਵਿੱਚ ਜਦੋਂ ਕਾਫੀ ਹੱਲਾ ਗੁੱਲਾ ਮਚਿਆ ਤੇ ਫਿਰ ਚਾਈਨਾ ਵਾਲਿਆਂ ਨੇ ਇਹ ਕਿਹਾ ਵੀ ਨਹੀਂ, ਜਿਹੜੀਆਂ ਸੋਵਰਨ ਸਟੇਟਸ ਹੈਗਾ ਆ ਇਹਨਾਂ ਰਿਪਬਲਿਕਸ ਦਾ, ਉਹ ਅਸੀਂ ਉਸ ਦੇ ਨਾਲ ਐਗਰੀ ਕਰਦੇ ਹੈਗੇ ਆ। ਜੀ ਬਿਲਕੁਲ, ਬੈਕ ਟਰੈਕ ਇਹਨਾਂ ਨੂੰ ਜਿਹੜਾ ਉਹ ਕਰਨਾ ਪੈ ਗਿਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਚੀਨ ਇਸ ਟਾਈਮ ਰੂਸ ਦੀ ਪੂਰੀ ਪਿੱਠ ਥਾਪੜ ਰਿਹਾ, ਉਹਨਾਂ ਦੇ ਨਾਲ ਆ। ਇਹਨਾਂ ਦੇ ਉੱਤੇ ਤੇ ਇਹ ਵੀ ਦੋਸ਼ ਲੱਗਦੇ ਆ ਵੀ ਹਥਿਆਰ ਵੀ ਮੁਹੱਈਆ ਕਰਾ ਦਿੱਤੇ ਆ ਰੂਸ ਨੂੰ, ਜਿਸ ਨੂੰ ਲੈ ਕੇ ਵੈਸਟ ਚੇਤਾਵਨੀ ਦਿੰਦਾ ਸੀ। ਵੈਸਟ ਵੀ ਜਿਹੜੀਆਂ ਆ ਕਹਿ ਲਓ ਵੀ ਖੋਖਲੀਆਂ ਧਮਕੀਆਂ ਜਿਹੜੀਆਂ ਉਹਨਾਂ ਨੂੰ ਦਈ ਜਾ ਰਿਹਾ ਆ। ਸਿੱਧਾ ਪੰਗਾ ਜਿਹੜਾ ਉਹ ਕਿਸੇ ਨਿਊਕਲੀਅਰ ਪਾਵਰ ਦੇ ਨਾਲ ਲੈਣਾ ਚਾਹੁੰਦੇ ਵੀ ਨਹੀਂ ਆ ਵੀ ਭਾਈ ਇਵੈਂਚੁਅਲੀ ਇਹ ਨਾ ਹੋਵੇ ਵੀ ਇਧਰ ਨਿਊਕਲੀਅਰ ਵਾਰ ਜਿਹੜੀ ਉਹ ਕੋਈ ਲੱਗ ਜਾਵੇ। ਪਰ ਇਹਨਾਂ ਨੂੰ ਇਹ ਆਪਣਾ ਕਹਿ ਲਓ ਵੀ ਬਿਆਨ ਆ ਇੱਕ ਹਿਸਾਬ ਦੇ ਨਾਲ ਵਾਪਸ ਜਿਹੜਾ ਉਹ ਲੈਣਾ ਪੈ ਗਿਆ, ਕਿਉਂਕਿ ਆਪਾਂ ਨੂੰ ਪਤਾ ਵੀ ਦਰਜਨ ਤੋਂ ਵੱਧ ਜਿਹੜੇ ਮੁਲਕ ਆ ਉਹ USSR ਤੋਂ ਜਿਹੜੇ ਟੁੱਟ ਕੇ ਫਿਰ ਉਹ ਬਣੇ ਸੀਗੇ, ਤੇ ਉਹਨਾਂ ਸਾਰਿਆਂ ਦੇ ਉੱਤੇ ਹੀ ਇੱਕ ਹਿਸਾਬ ਦੇ ਨਾਲ ਪ੍ਰਸ਼ਨ ਚਿੰਨ੍ਹ ਲਾਤਾ। ਤੇ ਜਾਂ ਫਿਰ ਇਹ ਕਹਿ ਸਕਦੇ ਆ ਵੀ ਚਲੋ ਚਲਾ ਕੇ ਦੇਖ ਲਓ ਗੱਲ ਨੂੰ ਵੀ ਚੱਲਦੀ ਆ ਜਾਂ ਨਹੀਂ, ਕੋਈ ਇਸ ਦੇ ਉੱਤੇ ਕੋਈ ਟਿੱਪਣੀ ਆਉਂਦੀ ਹੈ ਕਿ ਨਹੀਂ। ਨਹੀਂ ਤਾਂ ਫਿਰ ਰੂਸ ਕਹੂਗਾ ਵੀ ਅਸੀਂ ਤਾਂ ਭਾਈ ਆਪਣੇ ਹਿੱਸਿਆਂ ਨੂੰ ਹੀ ਵਾਪਸ ਆਪਣੇ ਨਾਲ ਜੋੜਨ ਦੇ ਲਈ ਕੋਸ਼ਿਸ਼ ਕਰ ਰਹੇ ਸੀਗੇ। ਅਗਲੀ ਖਬਰ ਵੱਲ ਚਲੀਏ। ਚਾਈਨਾ ਦੇ ਇੱਕ ਡਿਪਲੋਮੈਟ ਨੇ ਯੂਰਪ ਦੇ ਵਿੱਚ ਇੰਨੀ ਤਰਸੱਲੀ ਮਚਾਤੀ ਜਿਸ ਟਾਈਮ ਦੇ ਉੱਤੇ ਉਸਨੇ ਬਿਆਨ ਦੇ ਦਿੱਤਾ ਵੀ ਜਿਹੜੇ ਯੂਰਪੀਅਨ ਯੂਨੀਅਨ ਦੇ ਕਈ ਮੁਲਕ ਰਸ਼ੀਆ ਤੋਂ ਟੁੱਟ ਕੇ ਆਏ ਆ, ਉਹਨਾਂ ਦਾ ਲੀਗਲ ਸਟੇਟਸ ਨਹੀਂ ਹੈਗਾ। ਸੋ ਕਹਿਣ ਦਾ ਮਤਲਬ ਇਹੀ ਸੀ ਵੀ ਉਹ ਰਸ਼ੀਆ ਦਾ ਹੀ ਪਾਰਟ ਹੈਗੇ ਆ। ਕ੍ਰੀਮੀਆ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਉਹ ਕ੍ਰੀਮੀਆ ਨੂੰ ਇੱਕ ਵਾਰੀ ਫਿਰ ਰਸ਼ੀਆ ਵਾਲਿਆਂ ਨੇ ਜੋ ਆਪਣੇ ਕਬਜ਼ੇ 'ਚ ਲਿਆ ਹੋਇਆ ਆ। ਉਸ ਤੋਂ ਬਾਅਦ ਅੱਜ ਚਾਈਨਾ ਦੇ ਜਿਹੜੇ ਫੋਰਨ ਮਿਨਿਸਟਰ ਆ, ਉਸ ਨੂੰ ਫਿਰ ਜਿਹੜੀ ਸਟੇਟਮੈਂਟ ਜਾਰੀ ਕਰਨੀ ਪਈ ਵੀ ਅਸੀਂ ਆਪਣੇ ਜੋ ਡਿਪਲੋਮੈਟ ਆ ਉਹਦੇ ਨਾਲ ਨਹੀਂ ਐਗਰੀ ਕਰਦੇ। ਜੋ ਜਿਹੜੇ ਮੁਲਕਾਂ ਦੇ ਸਟੇਟਸ ਹੈਗੇ ਆ ਉਹ ਬਿਲਕੁਲ ਸਹੀ ਹੈਗੇ ਆ। ਹੁਣ ਚਾਈਨਾ ਨੂੰ ਲੈ ਕੇ ਚਾਈਨਾ ਸ਼ਰੇਆਮ ਰਸ਼ੀਆ ਦੇ ਨਾਲ ਜਿਹੜਾ ਰਲ ਗਿਆ ਹੈ, ਜਿਸ ਹਿਸਾਬ ਦੇ ਨਾਲ ਬਿਆਨ ਚਾਈਨਾ ਦੇ ਲੀਡਰਸ ਦੇ ਆਉਂਦੇ ਹੈਗੇ ਆ। ਤੇ ਪਰ ਯੂਰਪ ਦੇ ਵਿੱਚ ਜਦੋਂ ਕਾਫੀ ਹੱਲਾ ਗੁੱਲਾ ਮਚਿਆ ਤੇ ਫਿਰ ਚਾਈਨਾ ਵਾਲਿਆਂ ਨੇ ਇਹ ਕਿਹਾ ਵੀ ਨਹੀਂ, ਜਿਹੜੀਆਂ ਸੋਵਰਨ ਸਟੇਟਸ ਹੈਗਾ ਆ ਇਹਨਾਂ ਰਿਪਬਲਿਕਸ ਦਾ, ਉਹ ਅਸੀਂ ਉਸ ਦੇ ਨਾਲ ਐਗਰੀ ਕਰਦੇ ਹੈਗੇ ਆ। ਜੀ ਬਿਲਕੁਲ, ਬੈਕ ਟਰੈਕ ਇਹਨਾਂ ਨੂੰ ਜਿਹੜਾ ਉਹ ਕਰਨਾ ਪੈ ਗਿਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਚੀਨ ਇਸ ਟਾਈਮ ਰੂਸ ਦੀ ਪੂਰੀ ਪਿੱਠ ਥਾਪੜ ਰਿਹਾ, ਉਹਨਾਂ ਦੇ ਨਾਲ ਆ। ਇਹਨਾਂ ਦੇ ਉੱਤੇ ਤੇ ਇਹ ਵੀ ਦੋਸ਼ ਲੱਗਦੇ ਆ ਵੀ ਹਥਿਆਰ ਵੀ ਮੁਹੱਈਆ ਕਰਾ ਦਿੱਤੇ ਆ ਰੂਸ ਨੂੰ, ਜਿਸ ਨੂੰ ਲੈ ਕੇ ਵੈਸਟ ਚੇਤਾਵਨੀ ਦਿੰਦਾ ਸੀ। ਵੈਸਟ ਵੀ ਜਿਹੜੀਆਂ ਆ ਕਹਿ ਲਓ ਵੀ ਖੋਖਲੀਆਂ ਧਮਕੀਆਂ ਜਿਹੜੀਆਂ ਉਹਨਾਂ ਨੂੰ ਦਈ ਜਾ ਰਿਹਾ ਆ। ਸਿੱਧਾ ਪੰਗਾ ਜਿਹੜਾ ਉਹ ਕਿਸੇ ਨਿਊਕਲੀਅਰ ਪਾਵਰ ਦੇ ਨਾਲ ਲੈਣਾ ਚਾਹੁੰਦੇ ਵੀ ਨਹੀਂ ਆ ਵੀ ਭਾਈ ਇਵੈਂਚੁਅਲੀ ਇਹ ਨਾ ਹੋਵੇ ਵੀ ਇਧਰ ਨਿਊਕਲੀਅਰ ਵਾਰ ਜਿਹੜੀ ਉਹ ਕੋਈ ਲੱਗ ਜਾਵੇ। ਪਰ ਇਹਨਾਂ ਨੂੰ ਇਹ ਆਪਣਾ ਕਹਿ ਲਓ ਵੀ ਬਿਆਨ ਆ ਇੱਕ ਹਿਸਾਬ ਦੇ ਨਾਲ ਵਾਪਸ ਜਿਹੜਾ ਉਹ ਲੈਣਾ ਪੈ ਗਿਆ, ਕਿਉਂਕਿ ਆਪਾਂ ਨੂੰ ਪਤਾ ਵੀ ਦਰਜਨ ਤੋਂ ਵੱਧ ਜਿਹੜੇ ਮੁਲਕ ਆ ਉਹ USSR ਤੋਂ ਜਿਹੜੇ ਟੁੱਟ ਕੇ ਫਿਰ ਉਹ ਬਣੇ ਸੀਗੇ, ਤੇ ਉਹਨਾਂ ਸਾਰਿਆਂ ਦੇ ਉੱਤੇ ਹੀ ਇੱਕ ਹਿਸਾਬ ਦੇ ਨਾਲ ਪ੍ਰਸ਼ਨ ਚਿੰਨ੍ਹ ਲਾਤਾ। ਤੇ ਜਾਂ ਫਿਰ ਇਹ ਕਹਿ ਸਕਦੇ ਆ ਵੀ ਚਲੋ ਚਲਾ ਕੇ ਦੇਖ ਲਓ ਗੱਲ ਨੂੰ ਵੀ ਚੱਲਦੀ ਆ ਜਾਂ ਨਹੀਂ, ਕੋਈ ਇਸ ਦੇ ਉੱਤੇ ਕੋਈ ਟਿੱਪਣੀ ਆਉਂਦੀ ਹੈ ਕਿ ਨਹੀਂ। ਨਹੀਂ ਤਾਂ ਫਿਰ ਰੂਸ ਕਹੂਗਾ ਵੀ ਅਸੀਂ ਤਾਂ ਭਾਈ ਆਪਣੇ ਹਿੱਸਿਆਂ ਨੂੰ ਹੀ ਵਾਪਸ ਆਪਣੇ ਨਾਲ ਜੋੜਨ ਦੇ ਲਈ ਕੋਸ਼ਿਸ਼ ਕਰ ਰਹੇ ਸੀਗੇ।